ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਡੇਲੀ ਬੁਲੇਟਿਨ ਦੀ ਸ਼ੁਰੂਆਤ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਸਾਡੇ ਸਹਿਯੋਗੀ ਜੋ ਕਿ ਫੋਨ ਲਾਈਨ ਤੇ ਮੌਜੂਦ ਨੇ। ਗੁਰਕਵਾਲ ਸਿੰਘ ਬਰਾੜ, ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਹਰਜਿੰਦ ਤੇ ਸਤਿ ਸ਼੍ਰੀ ਅਕਾਲ ਉਹਨਾਂ ਦਰਸ਼ਕਾਂ ਨੂੰ ਜੋ ਲਗਾਤਾਰ ਸਾਡੇ ਨਾਲ ਜੁੜਦੇ ਹੈ ਜੀ। ਜੀ ਬਰਾੜ ਜੀ, ਬੜੀ ਮੰਦਭਾਗੀ ਖਬਰ ਹੈ। ਪਿੰਡ ਛਾਪਿਆਂ ਵਾਲੀ, ਤਹਿਸੀਲ ਬਾਬਾ ਬਕਾਲਾ, ਜ਼ਿਲ੍ਹਾ ਅੰਮ੍ਰਿਤਸਰ ਤੋਂ 14 ਸਾਲਾਂ ਦਾ ਬੱਚਾ ਜੋ ਕਿ 7:15 ਦੇ ਕਰੀਬ ਆਪਣੇ ਘਰੋਂ ਸਕੂਲ ਜਾਣ ਵਾਸਤੇ ਨਿਕਲਿਆ ਤਾਂ ਸਕੂਲ ਵੈਨ ਪਹੁੰਚਣ ਤੋਂ ਪਹਿਲਾਂ ਹੀ ਗਾਇਬ ਹੋ ਗਿਆ। ਲਗਾਤਾਰ ਪੋਸਟਾਂ ਸ਼ੇਅਰ ਕੀਤੀਆਂ ਜਾ ਰਹੀਆਂ ਸਨ। ਮਾਂ-ਬਾਪ ਦੇ ਕਲੇਜੇ ਦਾ ਟੁਕੜਾ ਅੱਜ ਪਿੰਡ ਦੇ ਛੱਪੜ ਦੇ ਵਿੱਚੋਂ ਉਹਦੀ ਲਾਸ਼ ਬਰਾਮਦ ਹੋਈ ਹੈ ਜੀ। ਬਹੁਤ ਮੰਦਭਾਗੀ ਖਬਰ ਹੈ ਜੀ। ਮਾਂ-ਬਾਪ ਦਾ ਬਹੁਤ ਬੁਰਾ ਹਾਲ ਹੈ। ਦੇਖੋ ਹਰਜਿੰਦ, ਬਿਲਕੁਲ ਜਿਨ੍ਹਾਂ ਦਾ ਇੱਕ ਲੌਤਾ ਪੁੱਤਰ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ, ਜਿਹਨੂੰ ਚਾਵਾਂ ਨਾਲ ਲਾਡਾਂ ਨਾਲ ਪਾਲ ਕੇ ਇਸ ਕਾਬਲ ਕੀਤਾ ਕਿ ਉਹ ਆਪਣੀ ਸਕੂਲ ਦੀ ਪੜ੍ਹਾਈ ਸ਼ੁਰੂ ਕਰ ਸਕੇ, ਤੇ ਉਸ ਤੋਂ ਬਾਅਦ ਜਿਹੜੀ ਮਾਂ ਨੇ ਉਹਨੂੰ ਸਵੇਰ ਵੇਲੇ ਤਿਆਰ ਕਰਕੇ ਲਾਡਾਂ ਨਾਲ ਚਾਵਾਂ ਨਾਲ ਉਹਦੀ ਟਾਈ ਬੈਲਟ ਲਾ ਕੇ ਉਹਨੂੰ ਰੋਟੀ ਖਵਾ ਕੇ ਭੇਜਿਆ ਹੋਣਾ, ਤਾਂ ਅਸੀਂ ਸਮਝ ਸਕਦੇ ਹਾਂ ਕਿ ਉਸ ਮਾਂ ਦੇ ਹਾਲਾਤ ਆ ਜਿਹੜੇ ਉਹ ਕੀ ਹੋਣਗੇ। ਕਿਉਂਕਿ ਬੱਚੇ ਦਾ ਇਸ ਤਰ੍ਹਾਂ ਗਾਇਬ ਹੋ ਜਾਣਾ ਤੇ ਗਾਇਬ ਹੋ ਜਾਣ ਤੋਂ ਬਾਅਦ ਇਸ ਤਰੀਕੇ ਨਾਲ ਉਹਦੀ ਲਾਸ਼ ਦਾ ਮਿਲਣਾ, ਜਿਹੜੇ ਪਿੰਡ ਦੇ ਟੋਭੇ ਦੇ ਵਿੱਚੋਂ ਜਾਂ ਛੱਪੜ ਦੇ ਵਿੱਚੋਂ ਲਾਸ਼ ਦਾ ਮਿਲਣਾ, ਇਹ ਇੱਕ ਵਾਕਿਆ ਹੀ ਦਿਲ ਦਹਿਲਾਉਣ ਵਾਲੀ ਜਾਂ ਰੂਹ ਨੂੰ ਝੰਜੋੜਨ ਵਾਲੀ ਖਬਰ ਹੈ। ਸੋ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਲਗਾਤਾਰ ਜਿਹੜਾ ਲਾਅ ਐਂਡ ਆਰਡਰ ਹੈ ਉਹਦੀ ਸਥਿਤੀ ਖਰਾਬ ਹੋ ਰਹੀ ਹੈ। ਜੇ ਆਪਾਂ ਚਾਹੇ ਗੱਲ ਕਰ ਲਈਏ ਕਿਤੇ ਲੁੱਟਾਂ ਖੋਹਾਂ ਕਰਕੇ ਜਿਹੜਾ ਮੌਤਾਂ ਹੋ ਰਹੀਆਂ ਜਾਂ ਮਾਰੇ ਜਾ ਰਹੇ ਨੇ ਲੋਕ, ਉਸ ਤੋਂ ਬਾਅਦ ਐਨਕਾਊਂਟਰ ਹੋ ਰਹੇ ਨੇ, ਗੈਂਗ ਵਾਰਸ ਹੋ ਰਹੀਆਂ, ਤੇ ਦੂਜੇ ਪਾਸੇ ਜਿਹੜੀ ਆਹ ਖਬਰ ਹੈ ਤਾਂ ਬਿਲਕੁਲ ਹੀ ਮੈਂ ਕਹਿੰਦਾ ਵੀ ਸਮਝ ਤੋਂ ਬਾਹਰ ਹੈ ਕਿ ਇਸ ਤਰ੍ਹਾਂ ਇੱਕ ਮਾਸੂਮ ਬੱਚੇ ਨਾਲ ਕਿਸੇ ਦੀ ਕੀ ਦੁਸ਼ਮਣੀ ਹੋ ਸਕਦੀ ਹੈ। ਮਹਿਜ 14 ਸਾਲਾਂ ਦਾ ਮੁੰਡਾ ਜੀ। ਬਿਲਕੁਲ ਤੁਸੀਂ ਇਹ ਦੇਖੋ ਜੀ, ਉਹਨੇ ਪਰਿਵਾਰ ਨੇ ਤਾਂ ਚਲੋ ਕੋਈ ਕਿਸੇ ਵੀ ਤਰ੍ਹਾਂ ਦੀ ਰੰਜਿਸ਼ ਹੋਗੀ, ਪਰ ਬੱਚੇ ਨੇ ਕੀ ਵਿਗਾੜਿਆ ਸੀ? ਪਰਿਵਾਰ ਦੇ ਕਹਿਣ ਦੇ ਮੁਤਾਬਕ ਉਹਨਾਂ ਦਾ ਇਕਲੌਤਾ ਬੱਚਾ ਸੀ ਜੀ। ਕਹਿੰਦੇ ਚਾਰੇ ਪਾਸੇ ਜਿੰਨੇ ਵੀ ਸਾਡੇ ਰਿਸ਼ਤੇਦਾਰੀਆਂ ਹੈਗੀਆਂ ਕੁੜੀਆਂ ਹੀ ਆ, ਕੱਲਾ ਮੁੰਡਾ ਪੈਦਾ ਹੋਇਆ ਸੀ, ਕੱਲਾ ਹੀ ਕੱਲਾ ਮੁੰਡਾ ਸਾਡੇ ਖਾਨਦਾਨ ਦਾ 14 ਸਾਲਾਂ ਤੋਂ ਬਾਅਦ। ਸੋ ਉਹ ਵੀ ਇਹ ਜਿਹੜੇ ਲੋਕ ਹੈਗੇ ਨੇ, ਅਨਸਰ ਖਰਾਬ ਦੁਨੀਆ ਹੈਗੀ ਆ, ਉਹ ਉਹਨਾਂ ਦੀ ਭੇਟ ਚੜ ਗਿਆ ਜੀ। ਬਿਲਕੁਲ ਜੀ, ਬਿਲਕੁਲ। ਪਰਿਵਾਰ ਨਾਲ ਵੀ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ, ਜੋ ਇਸ ਬੱਚੇ ਦੇ ਮਾਮੀ ਜੀ ਵੱਲੋਂ ਜੋ ਪੁਸ਼ਟੀ ਕੀਤੀ ਗਈ ਆ, ਜੋ ਉਹਨਾਂ ਨੇ ਦੱਸਿਆ ਕਿ ਇਸ ਪਰਿਵਾਰ ਦੀ ਕਿਸੇ ਨਾਲ ਵੀ ਕਿਸੇ ਤਰ੍ਹਾਂ ਦੀ ਕੋਈ ਦੁਸ਼ਮਣੀ ਨਹੀਂ ਹੈ, ਕਿਸੇ ਤਰ੍ਹਾਂ ਦਾ ਕੋਈ ਇਹਨਾਂ ਦਾ ਕਿਸੇ ਨਾਲ ਕੋਈ ਰੌਲਾ ਜਾਂ ਕਿਸੇ ਕਿਸਮ ਦਾ ਕੋਈ ਹੋਰ ਝਗੜਾ ਜਿਹੜਾ ਨਹੀਂ ਚੱਲ ਰਿਹਾ ਹੈਗਾ। ਫਿਰ ਇਸ ਸੰਬੰਧੀ ਜਿਹੜੀ ਹੁਣ ਛਾਣਬੀਨ ਆ ਉਹ ਪੁਲਿਸ ਕਰੇਗੀ, ਜਾਂ ਪੁਲਿਸ ਦੀ ਛਾਣਬੀਨ ਤੋਂ ਬਾਅਦ ਹੀ ਇਸ ਗੱਲ ਦਾ ਅੰਦੇਸ਼ਾ ਲਗਾਇਆ ਜਾ ਸਕਦਾ ਕਿ ਆਖਿਰ ਉਹ ਕੌਣ ਲੋਕ ਸੀ ਜਿਹੜੇ ਕਿ ਇਸ ਮਾਸੂਮ ਦੀ ਜਾਨ ਦੇ ਵੈਰੀ ਬਣ ਗਏ, ਜਿਨ੍ਹਾਂ ਨੇ ਇੱਕ ਜਿਹੜਾ ਮਾਪਿਆਂ ਦਾ ਕੱਲਾ ਕੱਲਾ ਪੁੱਤ ਜਾਂ ਉਹਦਾ ਸਹਾਰਾ ਜਿਹੜਾ ਉਹ ਖੋਹ ਲਿਆ। ਇਹ ਜਾਂਚ ਦਾ ਵਿਸ਼ਾ ਰਹੇਗਾ ਜੀ ਬਰਾੜ ਜੀ। ਜਿਵੇਂ ਕਿ ਤੁਸੀਂ ਦੱਸਿਆ ਕਿ ਪੰਜਾਬ ਦੂਜਾ ਬਿਹਾਰ ਬਣਦਾ ਜਾਂਦਾ, ਆਏ ਦਿਨ ਨਵੀਆਂ ਨਿਤ ਘਟਨਾਵਾਂ ਵਾਪਰਦੀਆਂ ਨੇ। ਕਦੇ ਕੋਈ ਲੜਾਈ ਝਗੜੇ ਦੀ ਖਬਰ ਵਾਪਰਦੀ ਹੈ ਜਾਂ ਕੁਝ ਅਜਿਹੇ ਅਨਸਰ ਆਉਂਦੇ ਨੇ ਸਾਹਮਣੇ। ਕਈ ਅਜਿਹੇ ਮੁੰਡੇ, ਪਿੱਛੇ ਜੇ ਇੱਕ ਅਜਿਹੀ ਘਟਨਾ ਹੋਈ ਹੈ ਜੀ, ਗੈਂਗਵਾਰ ਦਾ ਨਾਮ ਦਿੱਤਾ ਜਾਂਦਾ। ਮਹਿਜ 20 ਤੋਂ 25 ਸਾਲਾਂ ਦੇ ਨੌਜਵਾਨ ਮੁੰਡਿਆਂ ਨੂੰ ਮਾਰ ਦਿੱਤਾ ਜਾਂਦਾ ਹੈ ਜੀ। ਕਿਸੇ ਨੂੰ ਮੁਕਾਬਲੇ ਵਿੱਚ ਮਾਰ ਦਿੱਤਾ ਜਾਂਦਾ ਹੈ ਜਾਂ ਕਿਸੇ ਨੂੰ ਸ਼ਰੇਆਮ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ। ਇਹ ਅੱਜ ਦਾ ਨਹੀਂ ਜੀ, ਬਹੁਤ ਸਮੇਂ ਪਹਿਲਾਂ ਤੋਂ ਇਹ ਚੱਲਿਆ ਆ ਰਿਹਾ ਤੇ ਸਰਕਾਰ ਜਾਂ ਪੁਲਿਸ ਪ੍ਰਸ਼ਾਸਨ ਇਸ ਸੰਬੰਧੀ ਕੋਈ ਵੀ ਅਜਿਹੀ ਕਾਰਵਾਈ ਕਿਉਂ ਨਹੀਂ ਕਰਦਾ ਕਿ ਅਜਿਹੇ ਕੋਈ ਸਿਸਟਮ ਬਣਾਇਆ ਜਾਵੇ, ਲੋਕਾਂ ਨੂੰ ਸਜ਼ਾ ਦਿੱਤੀ ਜਾਵੇ ਤੇ ਅਜਿਹੀਆਂ ਕੁਝ ਨੀਤੀਆਂ ਬਣਾਈਆਂ ਜਾਣ। ਜੇਕਰ ਕੋਈ ਬਾਹਰ ਨਿਕਲਦਾ ਤਾਂ ਕਿਸੇ ਨੂੰ ਹੱਥ ਪਾਉਣ ਲੱਗਿਆ ਡਰੇ, ਕਿਉਂਕਿ ਡਰ ਭੈ ਹੈ ਹੀ ਨਹੀਂ ਜੀ। ਸ਼ਰੇਆਮ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਜੀ। ਦੇਖੋ ਜੀ, ਬਿਲਕੁਲ ਜੇ ਆਪਾਂ ਲਾਅ ਐਂਡ ਆਰਡਰ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਸਿਚੁਏਸ਼ਨ ਇਸ ਸਮੇਂ ਬਹੁਤ ਹੀ ਵੱਧ ਤੋਂ ਬੱਤਰ ਜਿਹੜੀ ਹੋ ਗਈ ਹੈ। ਤੇ ਦੂਜੇ ਪਾਸੇ ਜੇ ਆਪਾਂ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਉਹਨਾਂ ਦੀ ਆਮ ਲੋਕਾਂ ਨਾਲ ਬਹਿਸਬਾਜ਼ੀ, ਆਮ ਲੋਕਾਂ ਦੇ ਨਾਲ ਬੁਰਾ ਵਤੀਰਾ ਆਮ ਤੌਰ ਤੇ ਅਸੀਂ ਵੀਡੀਓਜ਼ ਦੇ ਵਿੱਚ ਦੇਖਦੇ ਹਾਂ। ਪਰ ਜਦੋਂ ਅਪਰਾਧੀਆਂ ਨੂੰ ਫੜਨ ਦੀ ਗੱਲ ਆਉਂਦੀ ਹੈ, ਜਦੋਂ ਦੋਸ਼ੀਆਂ ਨੂੰ ਫੜਨ ਦੀ ਗੱਲ ਆਉਂਦੀ ਹੈ, ਤਾਂ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਹੈ ਜਿਹੜਾ ਸਵਾਲਾਂ ਦੇ ਘੇਰੇ ਦੇ ਵਿੱਚ ਆ ਜਾਂਦਾ। ਸਵਾਲੀਆ ਨਿਸ਼ਾਨ ਉਹਨਾਂ ਦੇ ਉੱਪਰ ਲੱਗ ਜਾਂਦਾ ਕਿ ਆਮ ਲੋਕਾਂ ਤੇ ਤਸ਼ੱਦਦ ਕਰਨ ਵੇਲੇ ਇਹਨਾਂ ਕੋਲੇ ਬਹੁਤ ਹਥਕੰਡੇ ਹੁੰਦੇ ਆ, ਆਮ ਲੋਕਾਂ ਨੂੰ ਉਲਝਾਉਣ ਵੇਲੇ ਇਹਨਾਂ ਕੋਲੇ ਬਹੁਤ ਹਥਕੰਡੇ ਹੁੰਦੇ ਆ। ਪਰ ਜਿੱਥੋਂ ਅਪਰਾਧ ਦੀ ਗੱਲ ਆਉਂਦੀ ਹੈ, ਜਦੋਂ ਅਪਰਾਧੀਆਂ ਦੀ ਗੱਲ ਆਉਂਦੀ ਹੈ, ਤਾਂ ਉਦੋਂ ਪੁਲਿਸ ਨਾਕਾਮ ਕਿਉਂ ਹੋ ਜਾਂਦੀ ਹੈ? ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ ਜਿਹੜਾ ਸਾਡੇ ਪੁਲਿਸ ਪ੍ਰਸ਼ਾਸਨ ਦੇ ਉੱਪਰ ਹੈ, ਜ਼ਿਲ੍ਹਾ ਚਾਹੇ ਕੋਈ ਵੀ ਹੋਵੇ। ਤਾਂ ਇਹ ਪੂਰੇ ਪੰਜਾਬ ਦੇ ਹਾਲਾਤ ਨੇ, ਪੂਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਵਰਤਾਰੇ ਆ ਜਿਹੜੇ ਲਗਾਤਾਰ ਵਾਪਰ ਰਹੇ ਆ ਜੀ। ਜੀ ਜੀ ਬਰਾੜ ਜੀ, ਗੱਲ ਕਰਦੇ ਹਾਂ ਜੀ ਲੋਕ ਸਭਾ ਸੈਸ਼ਨ ਦੀ, ਜਿਹੜਾ ਕਿ ਅੱਜ ਕੱਲ ਚੱਲ ਰਿਹਾ ਹੈ ਤੇ ਬਹੁਤ ਜ਼ਿਆਦਾ ਸੁਰਖੀਆਂ 'ਚ, ਖਾਸ ਕਰਕੇ ਕਿਸਾਨਾਂ ਦੇ ਬਿੱਲਾਂ ਨੂੰ ਲੈ ਕੇ।
ਹਰ ਰੋਜ਼ ਹੰਗਾਮਾ ਹੁੰਦਾ ਹੈ ਜੀ, ਰੌਲਾ ਰੱਪਾ ਪੈਂਦਾ, ਪਰ ਕਿਸੇ ਵੀ ਜਿਹੜਾ ਮੁੱਦੇ ਤੇ ਪਹੁੰਚਿਆ ਨਹੀਂ ਜਾਂਦਾ, ਕਿਉਂਕਿ ਬੜੀ ਦੁਚਿੱਤੀ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ ਕਿਸਾਨਾਂ ਦੇ ਲਈ। ਕਿਉਂਕਿ ਕਿਸਾਨ ਲਗਾਤਾਰ ਗੱਲਾਂ ਕਰ ਰਹੇ ਨੇ ਕਿ ਜਿਹੜੀਆਂ ਵਿਰੋਧੀ ਪਾਰਟੀਆਂ ਹੈਗੀਆਂ ਨੇ ਸਾਡੀ ਗੱਲ ਕਰਨ, ਪਰ ਜਦੋਂ ਵਿਰੋਧੀ ਪਾਰਟੀਆਂ ਗੱਲ ਕਰਦੀਆਂ, ਭਾਜਪਾ ਸਰਕਾਰ, ਕੇਂਦਰ ਸਰਕਾਰ ਉਹਨਾਂ ਨੂੰ ਕੋਈ ਜਵਾਬ ਦੇ ਹੀ ਨਹੀਂ ਦਿੰਦੀ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਜੀ ਕਿ ਕਿਸਾਨਾਂ ਨੂੰ ਜਾਂ ਆਮ ਬੰਦਿਆਂ ਨੂੰ ਜਿਹੜੀ ਸਰਕਾਰ ਨੇ ਨੀਤੀਆਂ ਬਣਾਈਆਂ ਨੇ, ਆਮ ਲੋਕਾਂ ਨੂੰ ਇਹ ਨਹੀਂ ਦੱਸਿਆ ਜਾ ਰਿਹਾ ਕਿ ਇਹਨਾਂ ਬਿੱਲਾਂ ਦਾ ਫਾਇਦਾ ਕੀ ਹੈ ਤੇ ਇਹਨਾਂ ਬਿੱਲਾਂ ਨੂੰ ਸਰਕਾਰ ਲਾਗੂ ਕਰਨ ਵਿੱਚ ਇੰਨੀ ਕਾਹਲ ਕਿਉਂ ਮਚਾ ਰਹੀ ਹੈ। ਦੇਖੋ ਹਰਜਿੰਦ, ਬਿਲਕੁਲ ਤੁਸੀਂ ਆਪਣੇ ਸਵਾਲ ਦਾ ਜਵਾਬ ਆਪ ਹੀ ਦਿੱਤਾ ਹੈ ਕਿ ਜਿਹੜੀ ਸਰਕਾਰ ਹੈ ਅਸਲ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ, ਅੰਦਰੂਨੀ ਜਾਣਕਾਰੀ ਹੈ ਜਿਹੜੀ ਉਹ ਆਮ ਲੋਕਾਂ ਤੱਕ ਪਹੁੰਚਾਉਣ ਤੋਂ ਗੁਰੇਜ਼ ਕਰਦੀ ਨਜ਼ਰ ਆ ਰਹੀ ਆ। ਜੇ ਆਪਾਂ ਬਿੱਲਾਂ ਦੀ ਗੱਲ ਕਰੀਏ ਤਾਂ ਬਿੱਲਾਂ ਦੇ ਵਿੱਚ ਅਗਰ ਕੋਈ ਇਹਨਾਂ ਦਾ ਫਾਇਦਾ ਹੋਵੇ ਤਾਂ ਸਰਕਾਰ ਵੱਲੋਂ ਦੱਸਿਆ ਜਾਵੇ। ਸਰਕਾਰ ਸਿੱਧੇ ਤੌਰ ਤੇ ਜਿਹੜੀ ਹੈਗੀ ਆ ਆਪਣਾ ਇਹਨਾਂ ਬਿੱਲਾਂ ਰਾਹੀਂ ਜਾਂ ਕਿਸੇ ਹੋਰ ਸਿਸਟਮ ਰਾਹੀਂ ਸਿੱਧਾ ਫਾਇਦਾ ਉਹਨਾਂ ਘਰਾਣਿਆਂ ਨੂੰ ਪਹੁੰਚਾਉਣਾ ਚਾਹੁੰਦੀ ਹੈ, ਉਹਨਾਂ ਲੋਕਾਂ ਨੂੰ ਪਹੁੰਚਾਉਣਾ ਚਾਹੁੰਦੀ ਹੈ ਜਿਨ੍ਹਾਂ ਦੇ ਵੱਡੇ ਕਾਰੋਬਾਰ ਨੇ, ਜਿਨ੍ਹਾਂ ਦੇ ਵੱਡੇ ਬਿਜ਼ਨਸ ਨੇ, ਉਹ ਚਾਹੇ ਅੰਬਾਨੀ ਹੋਵੇ ਚਾਹੇ ਅੰਡਾਨੀ ਹੋਵੇ, ਉਹਨਾਂ ਨੂੰ ਫਾਇਦਾ ਪਹੁੰਚਾਉਣ ਦੀ ਜਿਹੜੀ ਗੱਲ ਹੈ ਇਹਨਾਂ ਸਰਕਾਰਾਂ ਵੱਲੋਂ ਕੀਤੀ ਜਾ ਰਹੀ ਹੈ। ਹਾਲਾਂਕਿ ਜੇ ਆਪਾਂ ਦੇਖਦੇ ਹਾਂ ਕਿ ਲੋਕ ਸਭਾ ਦੇ ਵਿੱਚ ਲਗਾਤਾਰ ਵਿਰੋਧ ਕੀਤਾ ਜਾ ਰਿਹਾ, ਲਗਾਤਾਰ ਜਿਹੜਾ ਹੰਗਾਮਾ ਲੋਕ ਸਭਾ ਦੇ ਵਿੱਚ ਤੇ ਰਾਜ ਸਭਾ ਦੇ ਵਿੱਚ ਵਾਪਰ ਰਿਹਾ, ਇੱਥੋਂ ਤੱਕ ਕਿ ਰਾਜ ਸਭਾ ਦੇ ਵਿੱਚ ਫਾਈਲ ਵੀ ਜਿਹੜੀ ਹੈਗੀ ਸਪੀਕਰ ਦੇ ਮੂੰਹ ਤੇ ਮਾਰੀ ਜਾਂਦੀ ਹੈ। ਸੋ ਇਹਨਾਂ ਹਾਲਾਤਾਂ ਦੇ ਵਿੱਚ ਵੀ ਜਿਹੜੀ ਸਰਕਾਰ ਆ ਉਹ ਟਸ ਤੋਂ ਮਸ ਨਹੀਂ ਹੋ ਰਹੀ ਹੈ। ਸਰਕਾਰ ਕੋਈ ਜਵਾਬ ਹੈ ਜਿਹੜਾ ਉਹ ਦੇਣ ਦੇ ਵਿੱਚ ਸਮਰੱਥ ਨਹੀਂ ਹੈ। ਤਾਂ ਮੈਨੂੰ ਲੱਗਦਾ ਕਿ ਸਿੱਧਾ ਇਸ ਸਰਕਾਰ ਨੂੰ ਘੋਸ਼ਿਤ ਕਰ ਦੇਣਾ ਚਾਹੀਦਾ ਕਿ ਸਰਕਾਰ ਸਿਰਫ ਤੇ ਸਿਰਫ ਭਾਰਤ ਦੇ ਜਿਹੜੇ ਰਾਜ ਘਰਾਣੇ ਨੇ, ਭਾਰਤ ਦੇ ਜਿਹੜੇ ਵੱਡੇ ਬਿਜ਼ਨਸਮੈਨ ਨੇ, ਉਹਨਾਂ ਵਾਸਤੇ ਕੰਮ ਕਰ ਰਹੀ ਹੈ। ਸੋ ਇਹ ਤੋਂ ਸਿੱਧਾ ਹੀ ਸਪਸ਼ਟ ਹੁੰਦਾ ਕਿ ਸਰਕਾਰ ਲੋਕਾਂ ਪ੍ਰਤੀ ਜਵਾਬਦੇਹ ਨਾ ਹੋ ਕੇ ਇਹਨਾਂ ਘਰਾਣਿਆਂ ਪ੍ਰਤੀ ਜਵਾਬਦੇਹ ਹੈ। ਜੀ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਕੈਤ ਜੀ ਦੀ ਗੱਲ ਕਰਦੇ ਹਾਂ ਜੀ। ਸੋਸ਼ਲ ਮੀਡੀਆ ਤੇ ਕਾਫੀ ਵੀਡੀਓ ਵਾਇਰਲ ਹੋ ਰਹੀਆਂ ਨੇ। ਨੈਸ਼ਨਲ ਮੀਡੀਆ ਵੱਲੋਂ ਉਹਨਾਂ ਦੀ ਇੰਟਰਵਿਊ ਕੰਡਕਟ ਕੀਤੀ ਗਈ, ਜਿਸ ਦੇ ਵਿੱਚ ਉਹ ਬੀਬੀ ਨਾਲ ਸਵਾਲ ਜਵਾਬ ਕਰਦੇ ਦਿਖਾਈ ਦੇ ਰਹੇ ਨੇ। ਬੀਬੀ ਬੜੇ ਤਿੱਖੇ ਸਵਾਲ ਕਰ ਰਹੇ ਨੇ ਤੇ ਰਾਕੇਸ਼ ਟਕੈਤ ਜੀ ਬੜੇ ਤਰਕ ਦੇ ਨਾਲ ਉਹਨਾਂ ਨੂੰ ਜਵਾਬ ਦੇ ਰਹੇ ਨੇ। ਗੱਲਾਂ ਬਹੁਤ ਸਾਰੀਆਂ ਕੀਤੀਆਂ ਗਈਆਂ, ਕਈ ਵਾਰੀ ਉਹ ਆਫੈਂਸਿਵ ਵੀ ਹੋਏ ਨੇ ਜਿਹੜੇ ਕਹਿ ਲਓ ਉਹਨਾਂ ਦੇ ਹੋਸਟ ਸੀਗੇ, ਪਰ ਫਿਰ ਵੀ ਰਾਕੇਸ਼ ਟਕੈਤ ਜੀ ਨੇ ਬੜੇ ਤਰਕ ਦੇ ਨਾਲ, ਬੜੇ ਪ੍ਰੈਕਟੀਕਲ ਹਿਸਾਬ ਦੇ ਨਾਲ ਉਹਨਾਂ ਨੇ ਸਾਰੀਆਂ ਗੱਲਾਂ ਦੇ ਜਵਾਬ ਦਿੱਤੇ, ਜਿੱਥੇ ਕਿ ਇਹ ਨੈਸ਼ਨਲ ਮੀਡੀਆ ਜਿਹੜੀਆਂ ਗੱਲਾਂ ਬਣਾ ਰਿਹਾ ਸੀ ਜਾਂ ਅਫਵਾਹਾਂ ਫੈਲਾ ਰਿਹਾ ਸੀ, ਉਹ ਕਾਫੀ ਹੱਦ ਤੱਕ ਰਾਕੇਸ਼ ਟਕੈਤ ਜੀ ਨੇ ਕਲੀਅਰ ਕਰ ਦਿੱਤੀਆਂ ਨੇ ਕਿ ਸਾਡਾ ਮਨਸਾ ਕੀ ਹੈ, ਸਾਡਾ ਮਨਸੂਬਾ ਕੀ ਹੈ, ਅਸੀਂ ਕਿਸ ਤਰੀਕੇ ਨਾਲ ਲਗਾਤਾਰ ਸੰਘਰਸ਼ ਦਾ ਹਿੱਸਾ ਬਣੇ ਹੋਏ ਆ ਤੇ ਲਗਾਤਾਰ ਕੇਸ ਪਾਏ ਜਾ ਰਹੇ ਨੇ ਜੀ ਝੂਠੇ। ਉਹਨਾਂ ਨੇ ਕਿਹਾ ਹੈ ਕਿ ਝੂਠੇ ਕੇਸ ਸਾਡਾ ਮਨੋਬਲ ਨਹੀਂ ਡੇਗਣਗੇ, ਕਿਸਾਨ ਸੰਘਰਸ਼ ਦੇ ਵਿੱਚ ਇਸੇ ਤਰ੍ਹਾਂ ਡਟੇ ਰਹਿਣਗੇ ਜਦ ਤੱਕ ਕਾਲੇ ਬਿੱਲ ਜਿਹੜੇ ਹੈਗੇ ਨੇ ਉਹ ਰੱਦ ਨਹੀਂ ਹੁੰਦੇ। ਬਿਲਕੁਲ ਹਰਜਿੰਦ, ਪਿਛਲੇ ਦਿਨੀ ਜਿਹੜੀ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਜ਼ਿਆਦਾ ਵਾਇਰਲ ਜਿਹੜੀ ਇਹ ਵੀਡੀਓ ਹੋਈ ਹੈ, ਇੱਕ ਪ੍ਰਾਈਵੇਟ ਚੈਨਲ ਵੱਲੋਂ ਰਾਕੇਸ਼ ਟਕੈਤ ਜਿਹੜੇ ਕਿ ਕਿਸਾਨ ਆਗੂ ਨੇ, ਉਹਨਾਂ ਦੀ ਇੱਕ ਇੰਟਰਵਿਊ ਕੀਤੀ ਗਈ ਹੈ। ਤਾਂ ਇੰਟਰਵਿਊ ਦੇ ਵਿੱਚ ਬਹੁਤ ਟੇਢੇ ਸਵਾਲ ਟੇਢੇ ਤਰੀਕੇ ਨਾਲ ਗੋਦੀ ਮੀਡੀਆ ਵੱਲੋਂ ਪੁੱਛੇ ਗਏ ਆ। ਉਹਨਾਂ ਵੱਲੋਂ ਇਸ ਤਰੀਕੇ ਨਾਲ ਉਲਝਾਉਣ ਦੀ ਕੋਸ਼ਿਸ਼ ਕੀਤੀ ਗਈ ਆ ਕਿਸਾਨ ਅੰਦੋਲਨ ਨੂੰ, ਲੋਕ ਵਿਰੋਧੀ ਅੰਦੋਲਨ ਜਿਹੜਾ ਘੋਸ਼ਿਤ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹਨਾਂ ਵੱਲੋਂ ਕੀਤੀ ਗਈ ਆ। ਹਰ ਇੱਕ ਸਵਾਲ ਦੇ ਵਿੱਚ ਇਸ ਤਰੀਕੇ ਨਾਲ ਸਰਕਾਰ ਦਾ ਪੱਖ ਰੱਖਿਆ ਜਾ ਰਿਹਾ ਕਿ ਇਸ ਅੰਦੋਲਨ ਨੂੰ ਗਲਤ ਸਾਬਿਤ ਕੀਤਾ ਜਾ ਸਕੇ। ਪਰ ਇੱਥੇ ਕਿਸਾਨ ਆਗੂ ਵੀ ਆ ਜਿਹੜੇ ਉਹ ਕਿਸੇ ਤਰੀਕੇ ਘੱਟ ਨਹੀਂ ਨਜ਼ਰ ਆ ਰਹੇ। ਉਹਨਾਂ ਵੱਲੋਂ ਜਿਹੜੇ ਜਵਾਬ ਹੈ ਇਸ ਮੀਡੀਆ ਪਰਸਨ ਨੂੰ ਦਿੱਤੇ ਗਏ ਆ, ਉਹ ਵੀ ਬੜੇ ਹੀ ਜਿਹੜੇ ਠਰਮੇ ਨਾਲ, ਬੜੇ ਹੀ ਤਰੀਕੇ ਨਾਲ ਤੇ ਜਿਹੜੇ ਢੁਕਵੇਂ ਜਵਾਬ ਆ ਜਿਹੜੇ ਉਹਨਾਂ ਵੱਲੋਂ ਦਿੱਤੇ ਗਏ ਆ। ਤੇ ਜਿਹੜੀ ਗੱਲ ਨੂੰ ਸਪਸ਼ਟ ਰੂਪ ਦੇ ਵਿੱਚ ਮੀਡੀਆ ਕਰਮੀ ਵੀ ਸਮਝ ਰਹੀ ਸੀ ਕਿ ਮੇਰੇ ਸਵਾਲਾਂ ਦੇ ਜਵਾਬ ਹੈ ਉਹ ਟਕੈਤ ਸਾਹਿਬ ਕਿਸ ਤਰੀਕੇ ਨਾਲ ਦੇ ਰਹੇ ਨੇ, ਕਿਉਂਕਿ ਇਸ ਇੰਟਰਵਿਊ ਦੌਰਾਨ ਤੁਸੀਂ ਕਾਫੀ ਟਾਈਮ ਉਸ ਪੱਤਰਕਾਰ ਜਿਹੜੇ ਹੈਗੇ ਉਹਨਾਂ ਨੂੰ ਤੁਸੀਂ ਮੁਸਕਰਾਉਂਦੇ ਹੋਏ ਦੇਖ ਸਕਦੇ ਹੋ। ਉਹਨਾਂ ਦੇ ਚਿਹਰੇ ਦੇ ਉੱਪਰ ਇੱਕ ਵੱਖਰੀ ਕਿਸਮ ਦੀ ਮੁਸਕਾਨ ਸੀ, ਜਿਹਨੂੰ ਆਪਾਂ ਕਹਿ ਸਕਦੇ ਕਿ ਉਹਨਾਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਵਿਅੰਗਮਈ ਜੀ ਵਿਅੰਗਮਈ ਮੁਸਕਾਨ ਕਹਿ ਸਕਦੇ ਆ ਜੀ ਉਹਨੂੰ। ਜੀ ਹਾਂ, ਤੇ ਇਸ ਕਰਕੇ ਜਿਹੜੀ ਇਹ ਸਾਰੀ ਜਿਹੜੀ ਕਾਰਵਾਈ ਹੈ, ਜਿੰਨੇ ਵੀ ਨੈਸ਼ਨਲ ਜਿਹੜੇ ਚੈਨਲ ਕੰਮ ਕਰ ਰਹੇ ਨੇ ਉਹ ਸਰਕਾਰ ਪੱਖੀ ਹੋ ਕੇ ਕੰਮ ਕਰ ਰਹੇ ਨੇ। ਲੋਕਾਂ ਦੇ ਪੱਖ ਦੇ ਵਿੱਚ ਉਹਨਾਂ ਵੱਲੋਂ ਗੱਲ ਨਹੀਂ ਚੱਕੀ ਜਾ ਰਹੀ, ਜਾਂ ਲੋਕ ਹਿੱਤ ਦੇ ਜਿਹੜੇ ਮਸਲੇ ਆ ਉਹਨਾਂ ਦੇ ਉੱਪਰ ਗੱਲ ਨਹੀਂ ਕੀਤੀ ਜਾ ਰਹੀ। ਤੇ ਲਗਾਤਾਰ ਜਿਹੜਾ ਸੋਸ਼ਲ ਮੀਡੀਆ ਜਾਂ ਜਿਹੜੇ ਸੋਸ਼ਲ ਹੈਂਡਲਸ ਤੇ ਜਿਹੜੇ ਚੈਨਲ ਚੱਲ ਰਹੇ ਨੇ ਵਿਦੇਸ਼ਾਂ ਦੇ ਵਿੱਚ, ਉਹ ਜਿਹੜੇ ਚੈਨਲ ਚੱਲ ਰਹੇ ਨੇ, ਚਾਹੇ ਉਹ ਇੰਡੋਜ਼ TV ਹੋਵੇ ਜਾਂ ਹੋਰ ਚੈਨਲ ਹੋਣ, ਉਹਨਾਂ ਵੱਲੋਂ ਲਗਾਤਾਰ ਕਿਸਾਨਾਂ ਦਾ ਪੱਖ ਰੱਖ ਕੇ ਭਾਰਤ ਦੇ ਲੋਕਾਂ ਦੀ ਗੱਲ ਕੀਤੀ ਜਾ ਰਹੀ ਹੈ, ਲੋਕਾਂ ਦੇ ਹਿੱਤਾਂ ਦੀ ਗੱਲ ਕੀਤੀ ਜਾ ਰਹੀ ਹੈ।
ਸੋ ਮੈਨੂੰ ਲੱਗਦਾ ਕਿ ਭਾਰਤੀ ਲੋਕ ਵੀ ਜਿਹੜੇ ਕਿਤੇ ਨਾ ਕਿਤੇ ਇਸ ਚੀਜ਼ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਆ ਕਿ ਨੈਸ਼ਨਲ ਮੀਡੀਆ ਵੱਲੋਂ ਜਿਹੜਾ ਹੁਣ ਲੋਕਾਂ ਪੱਖੀ ਹੈ ਜਿਹੜੀ ਗੱਲ ਹੈ ਉਹ ਨਹੀਂ ਕੀਤੀ ਜਾਣੀ। ਜੀ 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 ਬਿਲਕੁਲ ਤੁਸੀਂ ਦਰੁਸਤ ਫਰਮਾਇਆ ਬਰਾੜ ਜੀ ਕਿ ਗੋਦੀ ਮੀਡੀਆ ਦਾ ਪੂਰਾ ਜ਼ੋਰ ਲੱਗਿਆ ਹੋਇਆ ਕਿ ਕਿਸਾਨਾਂ ਦੇ ਅੰਦੋਲਨ ਨੂੰ ਬੇਕਾਰ ਕੀਤਾ ਜਾਵੇ, ਉਹਨਾਂ ਦੇ ਮਨਸੂਬਿਆਂ ਨੂੰ ਰੋਕਿਆ ਜਾਵੇ। ਪਰ ਚਲੋ ਕਹਿੰਦੇ ਹੁੰਦੇ ਆ ਕਿ ਕਿਸੇ ਚੀਜ਼ ਲਈ ਜੋ ਚੀਜ਼ਾਂ ਹੁੰਦੀਆਂ ਚੰਗੀਆਂ ਹੀ ਹੁੰਦੀਆਂ। ਰਾਕੇਸ਼ ਟਕੈਤ ਜੀ ਨੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਉਹਨਾਂ ਨੂੰ ਦੇ ਦਿੱਤੇ ਨੇ ਉਹਨਾਂ ਦੀ ਲੈਂਗੁਏਜ ਦੇ ਵਿੱਚ, ਖਾਸ ਕਰਕੇ ਜਦੋਂ ਤਰਕ ਦੇ ਆਧਾਰ ਤੇ ਉਹਨਾਂ ਨੇ ਜਵਾਬ ਦਿੱਤੇ ਤਾਂ ਕੁੜੀ ਦੀ ਜਿਹੜੀ ਜ਼ੁਬਾਨ ਸੀਗੀ ਉਹ ਚੁੱਪ ਹੋ ਜਾਂਦੀ ਸੀ। ਗੱਲ ਕਰਦੇ ਹਾਂ ਜੀ ਅਗਲੀ ਖਬਰ ਦੀ। ਨਵਜੋਤ ਸਿੱਧੂ ਦੀ ਗੱਲ ਕਰ ਲੈਂਦੇ ਆ ਜੀ। ਉਹਨਾਂ ਨੇ ਕੁਝ ਸਮਾਂ ਪਹਿਲਾਂ ਆਪਣੇ ਸਲਾਹਕਾਰ ਰੱਖੇ ਸਨ, ਸੁਣਿਆ ਕਿ ਉਹਨਾਂ ਦੇ ਸਾਰੇ ਸਲਾਹਕਾਰ ਭੱਜ ਗਏ ਨੇ ਜੀ। ਦੇਖੋ ਹਰਜਿੰਦਰ, ਜਿਹੜੇ ਸਲਾਹਕਾਰ ਉਹਨਾਂ ਵੱਲੋਂ ਨਿਯੁਕਤ ਕੀਤੇ ਗਏ ਸੀ ਉਹਨਾਂ ਦੇ ਵਿੱਚ ਪਿਆਰੇ ਲਾਲ ਗਰਗ ਸਨ, ਮਾਲਵਿੰਦਰ ਸਿੰਘ ਮਾਲੀ ਸਨ, ਮੁਸਤਫਾ ਜੀ ਸਨ। ਇਹਨਾਂ ਨੂੰ ਜਿਹੜਾ ਅਪੁਆਇੰਟ ਕੀਤਾ ਗਿਆ ਸੀ, ਜਿੱਥੋਂ ਤੱਕ ਖਬਰਾਂ ਨਿਕਲ ਕੇ ਆ ਰਹੀਆਂ ਨੇ ਜਾਂ ਪਤਾ ਲੱਗਿਆ ਕਿ ਬਹੁਤੇ ਜਿਹੜੇ ਸਲਾਹਕਾਰ ਨੇ ਉਹ ਇਸ ਅਹੁਦੇ ਨੂੰ ਸਵੀਕਾਰ ਆ ਜਿਹੜਾ ਉਹਨਾਂ ਵੱਲੋਂ ਨਹੀਂ ਕੀਤਾ ਗਿਆ। ਪਰ ਇਸ ਪਿੱਛੇ ਉਹਨਾਂ ਦਾ ਤਰਕ ਕੀ ਨੇ, ਕਾਰਨ ਕੀ ਨੇ, ਇਹ ਇਸ ਦੇ ਬਾਬਤ ਕਾਫੀ ਜਿਹੜੇ ਮੀਡੀਆ ਹੈਂਡਲਸ ਨੇ ਉਹਨਾਂ ਵੱਲੋਂ ਇਹਨਾਂ ਸਲਾਹਕਾਰਾਂ ਦੀਆਂ ਇੰਟਰਵਿਊਜ਼ ਕੀਤੀਆਂ ਗਈਆਂ ਨੇ। ਉਹਨਾਂ ਵੱਲੋਂ ਇਹ ਦੱਸਿਆ ਗਿਆ ਕਿ ਅਸੀਂ ਜਿਹੜਾ ਇਹਨਾਂ ਅਹੁਦਿਆਂ ਨੂੰ ਜਿਹੜਾ ਐਕਸੈਪਟ ਆ ਜਿਹੜਾ ਨਹੀਂ ਕੀਤਾ। ਪਰ ਆਉਣ ਵਾਲਾ ਸਮਾਂ ਇਸ ਬਾਬਤ ਜਿਹੜਾ ਸਾਰੀ ਕਲੈਰੀਫਿਕੇਸ਼ਨ ਕਰੇਗਾ ਕਿ ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਹੈ ਜਿਹੜੇ ਉਹਨਾਂ ਦਾ ਜਿਹੜਾ ਰਵੱਈਆ ਕਿਸ ਤਰ੍ਹਾਂ ਦਾ ਰਹਿੰਦਾ ਹੈ, ਉਹ ਕਿਸ ਤਰੀਕੇ ਨਾਲ ਇਹਨਾਂ ਸਲਾਹਕਾਰਾਂ ਨੂੰ ਦੁਬਾਰਾ ਲਿਆਉਂਦੇ ਨੇ ਜਾਂ ਕਿਤੇ ਹੋਰ ਜਿਹੜੀ ਭਰਤੀ ਆ ਜਾਂ ਅਪੁਆਇੰਟਮੈਂਟ ਆ ਉਹ ਕੀਤੀ ਜਾਂਦੀ ਹੈ। ਜੀ ਹਰਜਨ ਜੀ ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਦੇ ਲਈ ਬਰਾੜ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਸ਼ੁਕਰੀਆ ਜੀ। ਸਮਾਂ ਹੋ ਚੱਲਿਆ ਜੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ। ਧੰਨਵਾਦ।